ਬਹੁਤ ਗਿਣਤੀ ਦੇ ਦਿਮਾਗਾਂ ਦੇ ਵਿੱਚ ਫੀਅਰ ਭਰਿਆ ਜਾ ਰਿਹਾ ਕਿ ਭਾਰਤ ਦੇ ਵਿੱਚ ਹਿੰਦੂ ਧਰਮ ਨੂੰ ਖਤਰਾ ਹੈ, ਹਿੰਦੂਆਂ ਨੂੰ ਖਤਰਾ ਹੈ। ਕਿੰਨੀਆਂ ਸਾਧੂ ਸਾਧਵੀਆਂ ਜਿਹੜੇ ਆਪ ਘਰੋਂ ਦੌੜੇ ਹੋਏ ਨੇ ਉਹ ਇਹ ਕਹਿਣਗੇ ਜੀ ਇੰਨੇ ਬੱਚੇ ਪੈਦਾ ਕਰੋ ਨਹੀਂ ਤਾਂ ਮੁਸਲਿਮ ਜਨਸੰਖਿਆ 2050 ਦੇ ਵਿੱਚ ਹਿੰਦੂਆਂ ਨਾਲੋਂ ਜ਼ਿਆਦਾ ਹੋ ਜਾਏਗੀ। RSS ਦੇ ਜਾਂ ਜਿਹੜੇ ਇਹਨਾਂ ਦੀਆਂ ਸੋ ਕਾਲਡ ਧਰਮ ਸੰਸਦਾਂ ਦੇ ਨਾਂ ਥੱਲੇ ਉਹ ਹਰਿਦੁਆਰ 'ਚ ਹੋਈ, ਦਿੱਲੀ 'ਚ ਹੋਈ, ਮੱਧ ਪ੍ਰਦੇਸ਼ 'ਚ ਹੋਈ, ਉਹਦੇ 'ਚ ਕਿਵੇਂ ਨਫ਼ਰਤ ਫੈਲਾਈ ਜਾ ਰਹੀ ਹੈ। JNU ਯੂਨੀਵਰਸਿਟੀ ਦੇ ਵਿੱਚ ਰਮਜ਼ਾਨ ਚੱਲ ਰਿਹਾ ਹੈ, ਸ਼ਾਮ ਨੂੰ ਇਫਤਾਰੀ ਜਾਂ ਦੂਸਰੀ ਉਹਨਾਂ ਦੇ ਮੈਸ ਦੇ ਵਿੱਚ ਵੀ ਕਹੇ ਜੀ ਨਹੀਂ ਸਾਡੀ ਰਾਮਨੌਮੀ ਆ ਗਈ ਹੈ, ਅਸੀਂ ਵੈਜੀਟੇਰੀਅਨ ਹੋਣਾ ਚਾਹੀਦਾ। ਮਸੀਤਾਂ ਦੇ ਬਾਹਰ ਜਾ ਕੇ ਕਿ ਜੀ ਅਜ਼ਾਨ ਬੰਦ ਕਰੋ, ਹਨੂੰਮਾਨ ਚਾਲੀਸੇ ਪੜ੍ਹ ਰਹੇ ਨੇ ਉਹਦੇ ਸਾਹਮਣੇ। ਇਹਨਾਂ ਦੇ ਉੱਤੇ ਕਿਹੜੇ ਭਗਵਾਨ ਰਾਮ ਜੀ ਜਾਂ ਹਨੂੰਮਾਨ ਜੀ ਖੁਸ਼ ਹੋਣਗੇ ਜਿਹੜੇ ਇਸ ਕਦਰ ਨਫ਼ਰਤ ਫੈਲਾ ਰਹੇ ਨੇ। ਤੁਹਾਨੂੰ ਸਿੱਖੀ ਦਾ ਪਿਆਰ ਇੰਨਾ ਜਾਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ, ਪਰ ਉਹਨਾਂ ਦੀ ਵਿਚਾਰਧਾਰਾ ਦੀਆਂ ਤੁਸੀਂ ਧੱਜੀਆਂ ਉਡਾ ਰਹੇ ਹੋ, ਜੋ ਤੁਸੀਂ ਮੁਸਲਮਾਨਾਂ ਨਾਲ ਕਰ ਰਹੇ ਹੋ, ਜੋ ਤੁਸੀਂ ਬਾਕੀ ਦਲਿਤਾਂ ਨਾਲ ਕਰ ਰਹੇ ਹੋ, ਈਸਾਈਆਂ ਨਾਲ ਕਰ ਰਹੇ ਹੋ, ਟਰਾਈਬਲਸ ਨਾਲ ਕਰ ਰਹੇ ਹੋ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਹਿੰਦੂ ਧਰਮੀਆਂ ਵੱਲੋਂ ਭਾਰਤ ਵਿੱਚ ਇਹ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾਂਦਾ ਹੈ ਕਿ ਭਾਰਤ ਵਿੱਚ ਹਿੰਦੂ ਧਰਮ ਨੂੰ ਖਤਰਾ ਹੈ। ਸੋ ਹਿੰਦੂ ਧਰਮ ਖਤਰੇ ਵਿੱਚ ਹੈ। ਕੀ ਸੱਚਮੁੱਚ ਹਿੰਦੂ ਧਰਮ ਨੂੰ ਭਾਰਤ ਵਿੱਚ ਕੋਈ ਖਤਰਾ ਹੈ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ RSS ਦੀ ਹਿੰਦੂਤਵਾ ਆਈਡੀਓਲੋਜੀ ਜਾਂ ਹਿੰਦੀ ਹਿੰਦੁਸਤਾਨ ਜਿਹੜਾ ਉਹਨਾਂ ਦਾ ਨਾਅਰਾ ਹੈ ਉਸੇ ਤਰਜ਼ ਦੇ ਉੱਤੇ ਵਨ ਨੇਸ਼ਨ ਵਨ ਰੇਸ ਵਨ ਪੀਪਲ ਦਾ ਜ਼ਿਕਰ ਕਰਦੇ ਤੇ ਨਾਜ਼ੀਆਂ ਨੇ ਵੀ ਪ੍ਰੋਪੇਗੈਂਡੇ ਦੇ ਜ਼ੋਰ ਨਾਲ ਮੈਜੋਰਿਟੀ ਜਰਮਨਸ ਨੂੰ ਇਹ ਕਨਵਿੰਸ ਕਰਵਾਇਆ ਕਿ ਜੋ ਤੁਹਾਡਾ ਮਾੜਾ ਹਾਲ ਹੈ ਔਰ ਤੁਸੀਂ ਆਰਥਿਕ ਤੌਰ ਦੇ ਉੱਤੇ ਫਾਈਨੈਂਸ਼ੀਅਲੀ ਜਿਸ ਹਾਲ 'ਚ ਹੋ, ਇਸ ਦੇ ਲਈ ਯਹੂਦੀ ਜ਼ਿੰਮੇਵਾਰ ਨੇ। ਇਹਨਾਂ ਨੇ ਤੁਹਾਡੀ ਲੁੱਟ ਖਸੁੱਟ ਕੀਤੀ ਹੈ। ਇਹ ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਦੇ ਨਾਲ ਇਹਨਾਂ ਨੇ ਬ੍ਰਿਟਨ ਦੀ ਮਦਦ ਕੀਤੀ ਔਰ ਜੋ ਵੀ ਤੁਹਾਡੇ ਦੇ ਉੱਤੇ ਕਸ਼ਟ ਨੇ ਜਾਂ ਤੁਹਾਡੀਆਂ ਡਿਫਿਕਲਟੀਜ਼ ਨੇ ਉਹਦੇ ਲਈ ਯਹੂਦੀ ਜ਼ਿੰਮੇਵਾਰ ਨੇ ਔਰ ਤੁਹਾਨੂੰ ਇਹਨਾਂ ਤੋਂ ਖਤਰਾ ਹੈ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਫਿਰ ਇੱਕ ਇਸ ਕਿਸਮ ਦੀ ਨਫ਼ਰਤ ਦੀ ਲਾਈਨ ਪ੍ਰਚਾਰ ਦਿੱਤੀ ਜਾਂਦੀ ਹੈ, ਇਹ ਫਿਰ ਇੱਕ ਆਪਣੇ ਆਪ 'ਚ ਇਤਿਹਾਸ ਹੈ ਕਿ ਕਿਵੇਂ ਯਹੂਦੀਆਂ ਦੀ ਪਰਸੀਕਿਊਸ਼ਨ ਫਿਰ ਗੱਲ ਇਕੱਲੀ ਯਹੂਦੀਆਂ ਤੱਕ ਨਹੀਂ ਰੁਕੀ। ਫਿਰ ਉਹਨਾਂ ਨੇ ਕਿਵੇਂ ਜਿਪਸੀ ਹੋਣ, ਜਿਹੜੇ ਵੱਡੀ ਗਿਣਤੀ ਜਿਹੜੇ ਉਸ ਖਿੱਤੇ 'ਚੋਂ ਹੀ ਸਾਊਥ ਏਸ਼ੀਆ 'ਚੋਂ ਹੀ ਆਏ ਹੋਏ ਨੋਮੈਡਿਕ ਟਰਾਈਬ, ਉਹਨਾਂ ਦੀ ਕਿੰਨੀ ਵੱਡੀ ਪਰਸੀਕਿਊਸ਼ਨ ਹੋਈ। ਫਿਰ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਸਨ, ਸਿਵਲ ਲਿਬਰਟੀ ਦੀ ਗੱਲ ਕਰਨ ਵਾਲੇ, ਜਾਂ ਜਦੋਂ ਸਟਾਲਿਨ ਦੇ ਨਾਲੋਂ ਉਹਨਾਂ ਦਾ ਮੋਹ ਭੰਗ ਹੁੰਦਾ ਇੱਕ ਦੂਜੇ ਦਾ, ਸਟਾਲਿਨ ਹਿਟਲਰ ਦਾ, ਫਿਰ ਕਮਿਊਨਿਸਟਾਂ ਦੇ ਨਾਲ ਕੀ ਹੁੰਦਾ। ਫਿਰ ਉਹ ਜਿਹੜੀ ਇਨਸਿਕਿਉਰਿਟੀ ਦੀ ਲਾਈਨ ਹੈ ਉਹ ਇੰਨੀ ਇਸ ਹੱਦ ਤੱਕ ਕਰ ਦਿੱਤੀ ਜਾਂਦੀ ਹੈ ਕਿ ਵੀ ਤੁਹਾਨੂੰ ਆਪਣੇ ਗੁਆਂਢੀ ਤੋਂ ਵੀ ਖਤਰਾ ਮਹਿਸੂਸ ਹੋਣ ਲੱਗ ਜਾਂਦਾ। ਔਰ ਇਹੀ ਜੇ ਤੁਸੀਂ ਇਹ ਦੇਖੋ, ਜਿਵੇਂ ਹੁਣ ਸੱਪ ਹੈ, ਸਨੇਕ ਹੈ, ਸਨੇਕ ਜਦੋਂ ਡੰਗ ਮਾਰਦਾ ਹੈ ਉਹ ਕੋਈ ਉਹਦੇ 'ਚੋਂ ਖੂਨ ਤਾਂ ਨਹੀਂ ਚੂਸਦਾ, ਉਹਦੀ ਖੁਰਾਕ ਤਾਂ ਨਹੀਂ ਹੁੰਦੀ ਡੰਗ ਮਾਰਨਾ। ਔਰ ਇਹ ਪ੍ਰੂਵਨ ਹੈ ਕਿ ਵੀ ਸੱਪ ਇਸ ਲਈ ਨਹੀਂ ਡੰਗ ਮਾਰਦਾ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਉਹਨੂੰ ਇਹ ਡਰ ਹੁੰਦਾ ਵੀ ਤੁਸੀਂ ਉਹਨੂੰ ਨੁਕਸਾਨ ਪਹੁੰਚਾਉਣ ਲੱਗੇ, ਉਹ ਤੁਹਾਨੂੰ ਪ੍ਰੀਐਂਪਟ ਕਰਦਾ। ਅਦਰਵਾਈਜ਼ ਬਹੁਤ ਵਾਰ ਹੁਣ ਅਸੀਂ ਕਿੰਨੀਆਂ ਕਹਾਣੀਆਂ ਜਾਣਦੇ ਹਾਂ ਕਿ ਸੱਪ ਆਇਆ, ਬੱਚਾ ਭੰਗੂੜੇ 'ਚ ਹੈ ਜਾਂ ਖੇਡ ਰਿਹਾ ਹੈ, ਉਹਦੇ ਨਾਲ ਮਾਂ ਜਾਂ ਪਿਓ ਆਏ, ਉਹ ਦੌੜ ਗਿਆ, ਆਪਣੇ ਚਲਾ ਗਿਆ, ਲੇਕਿਨ ਉਹ ਕੋਈ ਬੱਚੇ ਨੂੰ ਕਿਉਂਕਿ ਉਦੋਂ ਉਹਨੂੰ ਕੋਈ ਖਤਰਾ ਮਹਿਸੂਸ ਨਹੀਂ ਹੋ ਰਿਹਾ ਹੁੰਦਾ। ਸੋ ਇਹੀ ਜਦੋਂ ਇਸ ਕਿਸਮ ਦੇ ਪ੍ਰੋਪੇਗੈਂਡੇ ਦੇ ਨਾਲ ਲੋਕਾਂ ਦੇ ਵਿੱਚ ਭਰ ਦਿੱਤਾ ਜਾਂਦਾ ਹੈ ਕਿ ਭਾਈ ਇਹਨਾਂ ਤੋਂ ਤੁਹਾਨੂੰ ਖਤਰਾ ਹੈ। ਹੁਣ ਅਸੀਂ 80ਵਿਆਂ 'ਚ ਦੇਖਿਆ ਜੇ ਸਿੱਖਾਂ ਦੀ ਪਰਸੀਕਿਊਸ਼ਨ ਜਿਹੜੀ ਇੰਦਰਾ ਗਾਂਧੀ ਨੇ 80 ਤੋਂ 84 ਤੱਕ ਜੋ ਮਾਹੌਲ ਬਣਾਇਆ ਮੀਡੀਆ ਦੇ ਰਾਹੀਂ, ਪ੍ਰਚਾਰ ਤੰਤਰ ਰਾਹੀਂ, ਆਪਣੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਰਾਹੀਂ, ਕਿ ਮੈਜੋਰਿਟੀ ਹਿੰਦੂਆਂ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਭਾਈ ਇਹ ਆਤੰਕਵਾਦੀ, ਇਹ ਅਲਗਾਵਵਾਦੀ, ਉਗਰਵਾਦੀ, ਇਹ ਦਹਿਸ਼ਤਗਰਦ ਨੇ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਇਹ। ਔਰ ਇਵੇਂ ਹੀ ਨਵੰਬਰ 84 'ਚ ਜਦੋਂ ਜਿਸ ਲੈਵਲ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਦਿੱਲੀ ਵਿੱਚ ਹੋਈ, ਉਹਨਾਂ ਤੋਂ ਪਹਿਲਾਂ ਇੱਕ ਢੰਗ ਦੇ ਨਾਲ ਉਹਨਾਂ ਦੀਆਂ ਗੱਡੀਆਂ ਮਾਈਕ 'ਤੇ ਲੱਗੇ ਹੋਏ ਨੇ ਸਪੀਕਰ, ਉਹ ਇਹ ਸੀ ਕਿ ਜੀ ਸਿੱਖਾਂ ਨੇ ਖੂਹਾਂ ਦੇ ਵਿੱਚ, ਪਾਣੀ ਦੇ ਵਿੱਚ, ਜਿਹੜੇ ਵਾਟਰ ਟੈਂਕ ਜਿੱਥੋਂ ਸਪਲਾਈ ਹੁੰਦਾ ਹੈ ਪਾਣੀ, ਉਹਨਾਂ 'ਚ ਜ਼ਹਿਰ ਪਾ ਦਿੱਤਾ।
ਇਹ ਅਫਵਾਹਾਂ ਕਿ ਜੀ ਪੰਜਾਬ ਤੋਂ ਹਿੰਦੂਆਂ ਦੀ ਵੱਡੀ ਹੋਈ ਗੱਡੀਆਂ ਜਿਹੜੀਆਂ ਨੇ ਉਹ ਦਿੱਲੀ ਸਟੇਸ਼ਨ ਤੇ ਆਏ ਹੋਣਗੇ, ਮੈਂ ਖੁਦ ਦੇਖ ਕੇ ਆਇਆ ਹਾਂ। ਸੋ ਇਹ ਇੱਕ ਜਿਹੜੇ ਲੋਕ ਇਸ ਕਿਸਮ ਦਾ ਕਰਦੇ ਨੇ ਕਿ ਉਹ ਇਹਨੂੰ ਇੱਕ ਬੜੇ ਆਰਗੇਨਾਈਜ਼ਡ ਢੰਗ ਦੇ ਨਾਲ ਕਰਦੇ ਨੇ, ਔਰ ਇਹੀ ਨਫ਼ਰਤ ਦਾ ਆਧਾਰ ਹੁੰਦਾ ਹੈ, ਜਿਹਦੇ 'ਚ ਕਿ ਫਿਰ ਚੰਗਾ ਭਲਾ ਬੰਦਾ ਵੀ ਉਹਦੀਆਂ ਅੱਖਾਂ 'ਚ ਖੂਨ ਉਤਰ ਆਉਂਦਾ ਹੈ, ਉਹ ਨਫ਼ਰਤ 'ਚ ਭਰ ਜਾਂਦਾ ਹੈ, ਔਰ ਉਹ ਫਿਰ ਜ਼ੁਲਮ ਦੇ ਉੱਤੇ ਉਤਾਰੂ ਹੁੰਦਾ ਹੈ। ਇਹ ਦੌਰ ਅਸੀਂ 47 'ਚ ਵੀ ਦੇਖਿਆ, ਇੱਕ ਪਾਸੇ ਜਿਹੜਾ ਹੈ ਮੁਸਲਮਾਨ ਔਰ ਦੂਸਰੇ ਪਾਸੇ ਹਿੰਦੂ ਸਿੱਖ, ਕਿਵੇਂ ਨਫ਼ਰਤ ਐਥਨਿਕ ਕਲੀਨਜ਼ਿੰਗ ਦੋਵੇਂ ਪਾਸੇ ਹੋਈ। ਹੁਣ ਅੱਜ ਇਹੀ ਮਾਹੌਲ ਸਿੱਖਾਂ ਨੂੰ ਤਾਂ ਉਹ ਜਿਵੇਂ ਮੈਂ ਕਿਹਾ ਵੀ ਡੈਥ ਕਿਸ ਦੇ ਨਾਲ, ਜਾਂ ਜੋ ਮੋਦੀ ਨੇ ਨੌਟੰਕੀ ਕੀਤੀ ਹੈ ਲਾਲ ਕਿਲੇ ਦੇ ਉੱਤੇ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨਾਉਂਦੇ, ਉਹ ਸਿੱਖਾਂ ਨੂੰ ਤਾਂ ਡੈਥ ਕਿਸ ਨਾਲ ਮਾਰਨਾ ਚਾਹੁੰਦੇ ਨੇ ਕਿ ਭਾਈ ਉਹ ਦੇਖੋ ਅਸੀਂ ਤਾਂ ਤੁਹਾਡੇ ਨਾਲੋਂ ਜ਼ਿਆਦਾ, ਜਿਹਨੂੰ ਕਹਿੰਦੇ ਨੇ ਕਿ ਮਾਂ ਨਾਲੋਂ ਜ਼ਿਆਦਾ ਹੇਜਲੀ ਮਾਸੀ, ਨਹੀਂ ਉਹ ਤਾਂ ਡੈਣ ਹੁੰਦੀ ਹੈ ਮਾਂ ਨਾਲੋਂ ਜ਼ਿਆਦਾ ਹੇਜ, ਵੀ ਤੁਹਾਨੂੰ ਸਿੱਖੀ ਦਾ ਪਿਆਰ ਇੰਨਾ ਜਾਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ, ਪਰ ਉਹਨਾਂ ਦੀ ਵਿਚਾਰਧਾਰਾ ਦੀਆਂ ਤੁਸੀਂ ਧੱਜੀਆਂ ਉਡਾ ਰਹੇ ਹੋ, ਜੋ ਤੁਸੀਂ ਮੁਸਲਮਾਨਾਂ ਨਾਲ ਕਰ ਰਹੇ ਹੋ, ਜੋ ਤੁਸੀਂ ਬਾਕੀ ਦਲਿਤਾਂ ਨਾਲ ਕਰ ਰਹੇ ਹੋ, ਈਸਾਈਆਂ ਨਾਲ ਕਰ ਰਹੇ ਹੋ, ਟਰਾਈਬਲਸ ਨਾਲ ਕਰ ਰਹੇ ਹੋ। ਲੇਕਿਨ ਇਸ ਸਭ ਦੇ ਨਾਲ ਨਾਲ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਇਸ ਵੇਲੇ ਮੁਸਲਮਾਨ ਸਿੱਧੇ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਚਾਰੋਂ ਸਟੇਟਾਂ ਦੇ ਵਿੱਚ ਕਾਂਗਰਸ ਰੂਲ ਰਾਜਸਥਾਨ ਹੋਏ, ਮੱਧ ਪ੍ਰਦੇਸ਼ ਬੁਲਡੋਜ਼ਰ ਚੱਲੇ ਨੇ, ਗੁਜਰਾਤ ਦੇ ਵਿੱਚ ਕੀ ਹੋਇਆ, ਔਰ ਜਹਾਂਗੀਰਪੁਰੀ ਦਿੱਲੀ ਦੇ ਵਿੱਚ, ਜਿੱਥੇ ਕਿ ਚੰਗੇ ਭਲੇ ਲੋਕ ਜਿਹੜੇ ਵਿਚਾਰੇ ਆਪਣੇ ਰੋਟੀ ਰੋਜ਼ੀ ਦੇ ਲਈ ਕਰਦੇ ਨੇ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾ ਦਿੱਤੇ, ਔਰ ਬਿਨਾਂ ਨੋਟਿਸ ਦਿੱਤਿਆਂ, ਬਿਨਾਂ ਕੋਈ ਅਦਾਲਤੀ, ਕਈਆਂ ਨੇ ਉਹ ਕਾਗਜ਼ ਦਿਖਾ ਰਹੇ ਨੇ ਜੀ ਸਾਨੂੰ ਤਾਂ ਅਲਾਟ ਹੋਇਆ ਹੈ, ਪਰ ਇਹ ਕਹਿ ਕੇ ਕਿ ਜੀ ਇਹ ਬੰਗਲਾਦੇਸ਼ੀ ਇਲੀਗਲ ਲੋਕ ਨੇ, ਇਹ ਫਲਾਣੇ, ਔਰ ਇਹ ਖਤਰਾ ਹੈ, ਇਹ ਮੇਨ। ਹੁਣ ਜਿਹੜਾ RSS ਦੇ ਜਾਂ ਜਿਹੜੇ ਇਹਨਾਂ ਦੀਆਂ ਸੋ ਕਾਲਡ ਧਰਮ ਸੰਸਦਾਂ ਦੇ ਨਾਂ ਥੱਲੇ ਉਹ ਹਰਿਦੁਆਰ 'ਚ ਹੋਈ, ਦਿੱਲੀ 'ਚ ਹੋਈ, ਮੱਧ ਪ੍ਰਦੇਸ਼ 'ਚ ਹੋਈ, ਉਹਦੇ 'ਚ ਕਿਵੇਂ ਨਫ਼ਰਤ ਫੈਲਾਈ ਜਾ ਰਹੀ ਹੈ, ਕਿਵੇਂ ਇਹਨਾਂ ਨੇ ਜਿੰਨੇ ਲਫ਼ਜ਼ ਵੀ ਮੁਸਲਮਾਨਾਂ ਦੇ ਖਿਲਾਫ ਇੱਕ ਹਿੰਦੂਆਂ 'ਚ ਮੈਜੋਰਿਟੀ ਡਰ ਪੈਦਾ ਕਰਨ ਲਈ, ਲਵ ਜਿਹਾਦ, ਕਿ ਜੀ ਇਹ ਤਾਂ ਤੁਹਾਡੀਆਂ ਕੁੜੀਆਂ ਨੂੰ ਜਿਹੜਾ ਹੈ ਉਹ ਵਰਗਲਾ ਕੇ ਕਰਦੇ ਨੇ, ਔਰ ਦੂਸਰਾ ਫਿਰ ਜੇ ਵਿਚਾਰੇ ਗਰੀਬ ਠੇਲਿਆਂ ਦੇ ਉੱਤੇ ਜਾਂ ਰੇਹੜੀਆਂ ਦੇ ਉੱਤੇ ਸਬਜ਼ੀਆਂ ਵੇਚਣ ਵਾਲੇ ਸੀ, ਇਹ ਉਹਨਾਂ ਨੇ ਕਹਿਣਾ ਕਿ ਜੀ ਇਹ ਤਾਂ ਥੁੱਕ ਸੁੱਟਦੇ ਨੇ ਉਹਦੇ ਤੇ ਫਿਰ ਜਿਹੜਾ ਉਹ ਵੇਚਦੇ ਨੇ, ਔਰ ਤਾਂ ਉਹਨਾਂ ਦੀਆਂ ਰੇਹੜੀਆਂ ਉਲਟਾਤੀਆਂ, ਦੂਸਰਾ ਕਰ ਦਿੱਤਾ। ਫਿਰ ਈਵਨ JNU ਯੂਨੀਵਰਸਿਟੀ ਦੇ ਵਿੱਚ ਰਮਜ਼ਾਨ ਚੱਲ ਰਿਹਾ ਹੈ, ਸ਼ਾਮ ਨੂੰ ਇਫਤਾਰੀ ਜਾਂ ਦੂਸਰੀ ਉਹਨਾਂ ਦੇ ਮੈਸ ਦੇ ਵਿੱਚ ਵੀ ਕਹੇ ਜੀ ਨਹੀਂ ਸਾਡੀ ਰਾਮਨੌਮੀ ਆ ਗਈ ਹੈ, ਅਸੀਂ ਵੈਜੀਟੇਰੀਅਨ ਹੋਣਾ ਚਾਹੀਦਾ। ਸੋ ਮਤਲਬ ਉਹਨਾਂ ਨੇ ਹਰ ਢੰਗ ਦੇ ਨਾਲ ਮਸੀਤਾਂ ਦੇ ਬਾਹਰ ਜਾ ਕੇ ਕਿ ਜੀ ਅਜ਼ਾਨ ਬੰਦ ਕਰੋ, ਹਨੂੰਮਾਨ ਚਾਲੀਸੇ ਪੜ੍ਹ ਰਹੇ ਨੇ ਉਹਦੇ ਸਾਹਮਣੇ। ਸੋ ਇਹਨਾਂ ਦੇ ਉੱਤੇ ਕਿਹੜੇ ਭਗਵਾਨ ਰਾਮ ਜੀ ਜਾਂ ਹਨੂੰਮਾਨ ਜੀ ਖੁਸ਼ ਹੋਣਗੇ ਜਿਹੜੇ ਇਸ ਕਦਰ ਨਫ਼ਰਤ ਫੈਲਾ ਰਹੇ ਨੇ। ਪਰ ਇਹ ਆਰਗੂਮੈਂਟ ਕਿ ਜੀ ਭਾਰਤ, ਫਿਰ ਇਹ ਪ੍ਰੋਪੇਗੈਂਡਾ ਦੇਖੋ ਜੀ, ਇਹਨਾਂ ਦੇ ਤਾਂ ਇੰਨੇ 6 ਬੱਚੇ ਨੇ, ਔਰ ਉਹਨਾਂ ਦੇ ਕਿੰਨੀਆਂ ਸਾਧਵੀਆਂ ਜਿਹੜੇ ਆਪ ਘਰੋਂ ਦੌੜੇ ਹੋਏ ਨੇ, ਉਹ ਇਹ ਕਹਿਣਗੇ ਜੀ ਇੰਨੇ ਬੱਚੇ ਪੈਦਾ ਕਰੋ, ਨਹੀਂ ਤਾਂ ਮੁਸਲਿਮ ਜਨਸੰਖਿਆ 2050 ਦੇ ਵਿੱਚ ਹਿੰਦੂਆਂ ਨਾਲੋਂ ਜ਼ਿਆਦਾ ਹੋ ਜਾਏਗੀ। ਜਦੋਂ ਕਿ ਤੁਸੀਂ ਡੈਮੋਗ੍ਰਾਫਿਕਸ ਜਾਂ ਦੂਸਰੀਆਂ ਦੇਖਦੇ ਹੋ, ਉਸ ਲਿਹਾਜ਼ ਦੇ ਨਾਲ ਆਲਮੋਸਟ ਜਿਹੜਾ ਗਰੋਥ ਰੇਟ ਹੈ ਉਹ ਇੱਕੋ ਜਿਹਾ ਹੀ ਹੈ ਦੋਨਾਂ ਦੇ ਵਿੱਚ, ਭਾਰਤ ਭਰ ਦੇ ਜੇ ਲੈਵਲ 'ਤੇ ਦੇਖਿਆ ਜਾਏ। ਲੇਕਿਨ ਇਹ ਫੀਅਰ ਕਿ ਜੀ ਇਹਨਾਂ ਦੀਆਂ ਤਾਂ 3 ਬੇਗਮਾਂ, ਅੱਗੋਂ ਉਹਨਾਂ ਦੇ ਕਿੰਨੇ ਹੁਣ ਇਸੇ ਨਾਲ ਉਹ ਮੁਸਲਿਮ ਪਰਸਨਲ ਲਾਅ ਵੀ ਖਤਮ ਕਰਨਾ ਚਾਹੁੰਦੇ ਨੇ, ਜਿਵੇਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕੀਤਾ। ਸੋ ਇਹ ਜਿਹੜਾ ਬਹੁ ਗਿਣਤੀ ਦੇ ਦਿਮਾਗਾਂ ਦੇ ਵਿੱਚ ਫੀਅਰ ਭਰਿਆ ਜਾ ਰਿਹਾ ਕਿ ਭਾਰਤ ਦੇ ਵਿੱਚ ਹਿੰਦੂ ਧਰਮ ਨੂੰ ਖਤਰਾ ਹੈ, ਹਿੰਦੂਆਂ ਨੂੰ ਖਤਰਾ ਹੈ। ਔਰ ਅੱਜ ਇੱਕ ਲਿਖਤ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਸੋਸ਼ਲ ਮੀਡੀਆ 'ਤੇ, ਇਹ ਕੋਈ ਜਰਨਲਿਸਟ ਨੇ, ਪੰਕਜ ਚਤੁਰਵੇਦੀ, ਉਹਨਾਂ ਨੇ ਬੜਾ ਬੈਲੈਂਸਡ ਅੰਦਾਜ਼ ਦੇ ਵਿੱਚ ਕਿਹਾ, ਔਰ ਉਹਨਾਂ ਨੇ ਹਿੰਦੀ 'ਚ ਲਿਖਿਆ, ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਹੈ ਕਿ ਭਾਰਤ 'ਚ ਅਚਾਨਕ ਹਿੰਦੂਆਂ ਨੂੰ ਖਤਰਾ ਕਿਵੇਂ ਹੋ ਗਿਆ। ਔਰ ਉਹਦੇ 'ਚ ਉਹਨਾਂ ਨੇ 6-7 ਮੁਲਕਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਇੰਡੋਨੇਸ਼ੀਆ 'ਚ 87% ਮੁਸਲਮਾਨ ਨੇ ਤੇ ਮਹਿਜ਼ 1.74% ਹਿੰਦੂ ਨੇ, ਲੇਕਿਨ ਉੱਥੇ ਹਿੰਦੂ ਸੇਫ ਨੇ, ਉਹਨਾਂ ਨੂੰ ਕੋਈ ਖਤਰਾ ਨਹੀਂ। ਮੁਸਲਮਾਨ ਮੁਲਕ ਹੈ ਇੰਡੋਨੇਸ਼ੀਆ, ਔਰ ਹਿੰਦੂ ਭਾਵੇਂ 1.74%, ਲੈਸ ਦੈਨ 2%, ਵੀ ਉੱਥੇ ਤਾਂ ਉਹਨਾਂ ਨੂੰ ਕੋਈ ਖਤਰਾ ਨਹੀਂ। ਫਿਰ ਉਹਨਾਂ ਨੇ ਕਿਹਾ ਮਲੇਸ਼ੀਆ ਦੀ ਕੁੱਲ ਆਬਾਦੀ ਦਾ 63% ਮੁਸਲਮਾਨ ਨੇ ਤੇ 6.3% ਹਿੰਦੂ ਨੇ, ਲੇਕਿਨ ਉੱਥੇ ਵੀ ਹਿੰਦੂਆਂ ਨੂੰ ਕੋਈ ਖਤਰਾ ਨਹੀਂ। ਕਿ 2% ਦੇ ਲਗਭਗ ਇੰਡੋਨੇਸ਼ੀਆ 'ਚ, 6% ਦੇ ਲਗਭਗ ਮਲੇਸ਼ੀਆ 'ਚ ਹਿੰਦੂਆਂ ਨੂੰ ਕੋਈ ਖਤਰਾ ਨਹੀਂ। ਮੁਸਲਮਾਨ ਮੈਜੋਰਿਟੀ ਮੁਲਕਾਂ 'ਚ ਰਹਿ ਰਹੇ ਨੇ। ਅਰਬ ਦੇਸ਼ਾਂ ਦਾ ਧਰਮ ਇਸਲਾਮ ਹੈ, 98% ਮੁਸਲਮਾਨ ਨੇ, ਉੱਥੇ ਕੋਈ 1% ਹਿੰਦੂ ਨੇ, ਲੇਕਿਨ ਉਹਨਾਂ ਨੂੰ ਕੋਈ ਖਤਰਾ ਨਹੀਂ। ਔਰ ਇਹਨਾਂ ਦੀ ਜਿੰਨੀ ਫੋਰਨ ਐਕਸਚੇਂਜ ਹੈ
ਮੈਜੋਰਿਟੀ ਉਹਨਾਂ ਅਰਬ ਮੁਲਕਾਂ 'ਚ ਇਹਨਾਂ ਦੇ ਹਿੰਦੂ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਏ ਹੋਏ ਨੇ, ਉੱਥੇ ਕੋਈ ਖਤਰਾ ਨਹੀਂ ਹੈ ਇਹਨਾਂ ਦੇ ਧਰਮ ਨੂੰ। ਸਿੰਗਾਪੁਰ 'ਚ 7% ਹਿੰਦੂ ਨੇ ਲੇਕਿਨ ਬੜੇ ਆਰਾਮ 'ਚ ਰਹਿੰਦੇ ਨੇ, ਉੱਥੇ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਯੂਰਪੀਅਨ ਦੇਸ਼, ਯੂਰਪ ਹੋਏ, ਅਮਰੀਕਾ, ਕੈਨੇਡਾ ਹੋਏ, ਈਸਾਈ ਮੈਜੋਰਿਟੀ ਦੇਸ਼ ਨੇ, ਉੱਥੇ 1.5% ਤੋਂ ਵੀ ਘੱਟ ਹਿੰਦੂ ਨੇ ਲੇਕਿਨ ਉੱਥੇ ਹਿੰਦੂ ਧਰਮ ਨੂੰ ਕੋਈ ਖਤਰਾ ਨਹੀਂ ਹੈ। ਵੀਅਤਨਾਮ ਉਹਦੀ ਕੁੱਲ ਆਬਾਦੀ ਦਾ ਸਿਰਫ 1% ਹਿੰਦੂ ਨੇ, ਉਹਨਾਂ ਨੂੰ ਉੱਥੇ ਕੋਈ ਖਤਰਾ ਨਹੀਂ। ਥਾਈਲੈਂਡ 1% ਤੋਂ ਵੀ ਘੱਟ 0.02% ਹਿੰਦੂ ਆਬਾਦੀ ਹੈ, ਔਰ ਥਾਈਲੈਂਡ ਵਾਲੇ ਜਿਹੜੇ ਨੇ ਉਹ ਕਹਿੰਦੇ ਵੀ ਆਪਣੇ ਆਪ ਨੂੰ ਜਿਹੜੇ ਹਿੰਦੂ ਨੇ ਕਿ ਅਸੀਂ ਰਾਮ ਦੇ ਡਿਸੈਂਡੈਂਟ ਆ, ਉਹਨਾਂ ਦੇ ਵੰਸ਼ਜ ਹੈ, ਲੇਕਿਨ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਇੱਕ ਭਾਰਤ ਹੀ ਦੇਸ਼ ਹੈ ਜਿੱਥੇ 80% ਹਿੰਦੂ ਨੇ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰਾਂ ਸਮੇਤ 98% ਨੌਕਰਸ਼ਾਹੀ, ਬਿਊਰੋਕਰੇਸੀ ਅਫਸਰ ਸਾਰੇ ਹਿੰਦੂ ਨੇ, ਲੇਕਿਨ ਉੱਥੇ ਹੀ ਹਿੰਦੂਆਂ ਨੂੰ ਖਤਰਾ ਹੈ। ਉਹਨਾਂ ਨੇ ਕਿਹਾ ਵੀ ਕੀ ਹਿੰਦੂ ਖਤਰੇ 'ਚ ਨੇ ਜਾਂ ਹਿੰਦੂਤਵਾ ਖਤਰੇ 'ਚ ਹੈ। ਉਹਨੇ ਅਸੀਂ ਵੀ ਹਮੇਸ਼ਾ ਡਿਸਟਿੰਕਟ ਕਰਦੇ ਹਾਂ ਕਿ ਜਦੋਂ ਇੱਕ ਪਾਸੇ ਹਿੰਦੂ ਧਰਮ ਹੈ ਉਹਨੂੰ ਤਾਂ ਕੋਈ ਖਤਰਾ ਨਹੀਂ ਹੈ, ਉਹ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਮਜ਼ਹਬ ਹੈ, ਔਰ ਉਹਨਾਂ ਨੇ ਜਿੰਨੇ ਮੁਲਕ ਗਿਣਾਏ ਉੱਥੇ ਹਿੰਦੂ ਰਹਿੰਦੇ ਨੇ, ਔਰ ਮੁਸਲਮਾਨ ਮੈਜੋਰਿਟੀ ਮੁਲਕਾਂ 'ਚ ਵੀ ਜਿਹੜੇ ਨੇ ਆਰਾਮ ਨਾਲ ਰਹਿ ਰਹੇ ਨੇ। ਲੇਕਿਨ ਦੂਜੀ ਆਈਡੀਓਲੋਜੀ ਹਿੰਦੂਤਵਾ ਦੀ ਹੈ ਜਿਹੜੀ ਨਫ਼ਰਤ ਦੇ ਉੱਤੇ ਮਬਨੀ ਹੈ, ਖਤਰਾ ਉਹਨੂੰ ਹੈ। ਫਿਰ ਕਨਕਲੂਡ ਕੀਤਾ ਹੈ ਪੰਕਜ ਚੱਕਰਵਰਤੀ ਨੇ ਕਿ ਮੈਨੂੰ ਲੱਗਦਾ ਹੈ ਕਿ ਨਾ ਹਿੰਦੂ ਖਤਰੇ 'ਚ ਨੇ, ਤੇ ਇਹ ਜਿਹੜਾ ਹਿੰਦੂਤਵਾ ਵਾਲੇ ਇਸ ਲਈ ਕਿ ਜੇ ਕੋਈ ਚੀਜ਼ ਖਤਰੇ 'ਚ ਹੈ ਤੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਵਪਾਰ ਨਹੀਂ ਹੈ, ਖੇਤੀ ਨਹੀਂ ਹੈ, ਹੈਲਥ ਸੈਕਟਰ ਖਤਰੇ 'ਚ ਹੈ, ਤੇ ਨਾਲ ਦੀ ਨਾਲ ਇਸ ਮੁਲਕ ਦਾ ਭਾਈਚਾਰਾ, ਅਮਨ ਸ਼ਾਂਤੀ ਔਰ ਡਾਇਲੋਗ ਕਰਨ ਦੀ ਬਿਰਤੀ ਔਰ ਸਾਇੰਟੀਫਿਕ ਮਾਈਂਡਸੈਟ, ਇਹ ਸਾਰੇ ਖਤਰੇ 'ਚ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਹਿੰਦੂ ਜਰਨਲਿਸਟ ਨੇ ਬਿਲਕੁਲ ਠੀਕ ਜਿਹੜੀ ਹੈ ਉਹ ਪਿਕਚਰ ਦਿੱਤੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।